ਹੈਲੋ ਗਾਇਜ਼, ਮੈਂ ਤੁਹਾਡਾ ਹੋਸਟ ਹਸਨ ਸ਼ਾਹ। ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ 1 ਮਿੰਟ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਆਪਣੇ ਚੈਨਲ ਦੇ ਵਿੱਚ ਨਵੇਂ ਤੋਂ ਨਵੇਂ ਫਨਕਾਰ ਔਰ ਪਾਕਿਸਤਾਨ ਦੀ ਸੈਲੀਬ੍ਰਿਟੀ ਨੂੰ ਦਾਵਤ ਦਿੰਦੇ ਹਾਂ। ਅਤੇ ਅੱਜ ਅਸੀਂ 1 ਮਿੰਟ ਦੇ ਵਿੱਚ ਆਪਣੇ ਜਿਹੜੇ ਬਹੁਤ ਹੀ ਮੁਅੱਜ਼ਜ਼ ਔਰ ਬਹੁਤ ਹੀ ਜ਼ਿਆਦਾ ਜਿਹੜੇ ਇੰਜ ਸਟੇਜ 'ਤੇ ਦਾਖਲ ਹੁੰਦੇ ਨੇ ਅਤੇ ਪਬਲਿਕ ਕਲੈਪ ਕਰਨੀ ਸ਼ੁਰੂ ਕਰ ਦਿੰਦੀ ਹੈ, ਜਨਾਬ ਪੰਛੀ ਸਾਹਿਬ ਜੀ। अस्सलाम वालेकुम। वालेकुम सलाम सर, कैसे हैं आप? जी ठीक ठाक। 1 ਮਿੰਟ TV ਵੱਲੋਂ ਤੁਹਾਨੂੰ ਅਸੀਂ ਵੈਲਕਮ ਕਰਨੇ जी शाह ਤੇ ਇਹਨਾਂ ਦੇ ਨਾਲ ਤਸ਼ਰੀਫ ਰੱਖਦੇ ਨੇ ਹਮਜ਼ਾ ਭੱਟ ਸਾਹਿਬ, ਜਿਹੜੇ ਬਹੁਤ ਹੀ ਮੰਝੇ ਹੋਏ TV ਸਟੇਜ ਔਰ ਫਿਲਮ ਤੱਕ ਵੀ ਗਏ ਨੇ। ਇਹ ਹਮਜ਼ਾ ਭੱਟ ਸਾਹਿਬ, अस्सलाम वालेकुम। ਸ਼ੁਕਰੀਆ ਜੀ। ਜੀ ਤੁਹਾਨੂੰ ਵੈਲਕਮ ਕਰਨੇ ਅਸੀਂ ਜੀ। ਪੰਛੀ ਸਾਹਿਬ, ਅੱਜ ਕੱਲ੍ਹ ਲੋਕਡਾਊਨ ਚੱਲ ਰਿਹਾ ਹੈ ਤੇ ਇਹਦੇ 'ਚ ਕੋਈ ਜਿਹੜੇ ਫਨਕਾਰਾਂ ਦੇ ਉੱਤੇ ਕੋਈ ਅਸਰ ਪਿਆ ਹੈ? शाह जी, ਇਹ ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲੇ ਅਗਰ ਮੈਂ ਇੱਕ ਸਵਾਲ ਕਰਾਂ ਤੁਹਾਡੇ ਨਾਲ। ਜੀ ਜੀ ਤੁਸੀਂ ਮਾਸ਼ਾਅੱਲਾ ਚੰਗੇ ਭਲੇ ਪੋਸ਼ ਇਲਾਕੇ 'ਚ ਰਹਿੰਦੇ ਸੋ, ਜੀ ਜੀ ਅੱਛਾ ਬਿਜ਼ਨਸ, ਨੌਕਰ ਚਾਕਰ, ਗੱਡੀਆਂ ਔਰ ਵੈਲ ਸੈਟਲ, ਤੇ ਮੈਂ ਹੈਰਾਨ ਆ ਕਿ ਇਹ ਇੱਕ ਛੋਟਾ ਜਿਹਾ ਚੈਨਲ ਬਣਾ ਕੇ ਤੁਸੀਂ ਬਹਿ ਗਏ ਹੋ। ਕੀ ਵਜ੍ਹਾ ਬਣੀ ਇਹਦੀ? ਉਹ ਪੰਛੀ ਸਾਹਿਬ ਛੱਡੋ, ਇਹ ਬੜੀਆਂ ਬਰੀਕ ਗੱਲਾਂ ਨੇ। ਬਾਕੀ ਜੇ ਤੁਸੀਂ ਦੋਸਤ ਜੇ ਮੇਰੇ ਜੀ ਔਰ ਬਹੁਤ ਹੀ ਅੱਛੇ ਔਰ ਨਫੀਸ ਆਦਮੀ ਨੇ, ਹੂੰ ਤੁਹਾਡੇ ਸਵਾਲ ਦਾ ਜਵਾਬ ਦੇਣਾ ਮੇਰਾ ਫਰਜ਼ ਬਣਦਾ ਹੈ। ਜਨਾਬ ਠੀਕ ਹੈ, ਤੁਸੀਂ ਵੇਖਿਆ ਮੈਨੂੰ ਅੱਛੇ ਇਲਾਕੇ 'ਚ ਕੋਠੀਆਂ ਸਨ, ਮੁਲਾਜ਼ਮ ਸਨ, ਗੱਡੀਆਂ ਸਨ, ਪਰਾਡੋ ਤੱਕ ਰੱਖੀਆਂ ਸਨ। ਬਿਲਕੁਲ। ਉਹ ਇੱਕ ਤੁਹਾਡੇ ਵਰਗਾ ਦੋਸਤ ਆਇਆ, ਉਹਨੇ ਕਿਹਾ ਯਾਰ ਇਹ ਕੋਠੀਆਂ ਵੇਚ ਕੇ ਬਿਜ਼ਨਸ ਕਰਨੇ। ਅੱਛਾ, ਇਹ 2 ਕੋਠੀਆਂ ਨਹੀਂ ਤੇ 4 ਕੋਠੀਆਂ ਲੈ ਲਈ। ਸਹੀ ਹੈ। ਮੈਂ ਕਿਹਾ ਚਲੋ, ਮੈਂ ਉਹਦੇ ਕਹਿਣ ਤੇ ਉਹ ਸਾਰਾ ਕੁਝ ਸੇਲ ਕੀਤਾ। ਹਾਂ, ਉਹ 10 ਕਰੋੜ ਰੁਪਏ ਦਾ ਚੈੱਕ ਬਣਵਾਇਆ। ਅੱਛਾ। ਉਹ ਕੰਪਨੀ ਨੂੰ ਦੇਣ ਜਾ ਰਹੇ ਹਾਂ ਜਿਹਨੇ ਸਾਨੂੰ ਡਬਲ ਸ਼ਾਇਦ ਨਾਂ ਸੁਣਿਆ ਹੀ ਹੋਣਾ ਨਾ, ਵੀ ਡਬਲ ਕਰਦਾ ਹੈ। ਤੇ ਮੈਂ ਹਾਂਜੀ, 10 ਕਰੋੜ ਦੇਵਾਂਗਾ 20 ਕਰੋੜ ਆ ਜਾਏਗਾ। ਹੈਗਾ ਸੀ ਤੇ ਮੈਂ 2 ਕੋਠੀਆਂ ਦੀ ਜਗ੍ਹਾ ਤੇ 4 ਕੋਠੀਆਂ ਪੜ ਸਕਦਾ। ਹਾਂਜੀ ਹਾਂਜੀ। ਸਹੀ। ਉਹ ਮੈਂ 10 ਕਰੋੜ ਰੁਪਈਆ ਚੈੱਕ ਲੈ ਕੇ ਜਾ ਰਿਹਾ। ਹਾਂ, ਇੰਜ ਮੈਂ ਬਾਹਰ ਨਿਕਲਿਆ ਤੇ ਇੱਕ ਕੁੱਤਾ ਪਿਆ ਹੈ। ਅੱਛਾ। ਕੁੱਤੇ ਨੇ ਮੇਰੇ ਕੋਲ ਚੈੱਕ ਖੋਇਆ ਤੇ ਉਹਨੂੰ ਨਿਕਲ ਗਿਆ। ਕੁੱਤੇ ਨੇ ਹਾਂਜੀ, ਚੈੱਕ ਖੋ ਲਿਆ। ਮੈਂ ਸ਼ਰਮ ਦਾ ਮਾਰਾ ਪਿੱਛੇ ਨਹੀਂ ਗਿਆ। ਲੋਕੀ ਕਹਿਣਗੇ ਕਿ ਯਾਰ ਉਦੋਂ ਦਾ ਮੈਂ ਗਰੀਬ ਹੋਇਆ। ਸਾਹਿਰ ਜੀ, ਹਾਲੇ ਵੱਡੀ ਈਦ ਗਈ ਏ। ਤੁਹਾਡੇ ਹੱਥ 'ਚ ਗੋਸ਼ਤ ਹੁੰਦਾ ਤੇ ਉਹ ਗੋਸ਼ਤ ਖੁੰਦਾ, ਤੁਹਾਡੇ ਹੱਥ 'ਚ ਹੁਣ ਚੈੱਕ ਸੀ। ਗੋਸ਼ਤ ਰੱਜਿਆ ਸੀ ਤੇ ਫਿਰ ਚੈੱਕ ਹੀ ਖੋ ਕੇ ਲੈ ਗਿਆ ਤੁਹਾਡੇ। ਇਹ ਉਦੋਂ ਦਾ ਮੈਂ ਗਰੀਬ ਹੋਇਆ ਅਜੇ। ਅੱਛਾ ਅੱਛਾ, ਤੇ ਕੁੱਤਾ ਮੈਂ ਹੁਣ ਆਡੀਅנס ਨੂੰ ਵੀ ਕਹਿਣਾ ਕਿ ਯਾਰ ਥੋੜਾ ਤੁਸੀਂ ਅੰਗੂਠੇ ਨਾਲ ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਹਾਂ, ਤਾਂ ਕਿ ਮੇਰਾ ਕੋਈ 10 ਕਰੋੜ ਦਾ ਤੇ ਬਜਟ ਪੂਰਾ ਹੋਵੇ, ਰਿਕਵਰ ਹੋ ਗਏ। ਰਿਕਵਰ ਹੋਏ। ਉਹ ਜੀ। ਕੁੱਤਾ ਨਹੀਂ ਲੱਭਿਆ। ਹਾਂ, ਕੋਈ ਗੱਲ ਨਹੀਂ, ਲੈ ਗਿਆ ਚੈੱਕ ਹੀ ਲੈ ਗਿਆ। ਬੜੀ ਗੱਲ ਹੈ, ਬੜਾ ਦਲੇਰ ਕੁੱਤਾ ਹੋਣਾ ਕੋਈ। ਯਾਰ ਮੈਨੂੰ ਤੇ ਇਹ ਸੀ ਕਿ ਮੈਂ ਪਿੱਛੇ ਜਾਂਦਾ। ਨਸਲ ਕੀ ਸੀ ਉਹਦੀ? ਨਸਲ ਕੋਈ ਹੈ ਜਿਹੜੇ ਆਮ ਮਹੱਲਿਆਂ 'ਚ ਕੁੱਤੇ ਹੁੰਦੇ ਨੇ। ਨਹੀਂ, ਉਹ ਕੋਠੀਆਂ ਵਾਲੇ ਕੁੱਤੇ ਤੇ ਪੈਰ ਹੀ ਪੈਂਦੇ ਨੇ। ਨਹੀਂ ਕੋਠੀਆਂ ਵਾਲਾ ਨਹੀਂ ਸੀ ਉਹ। ਕੋਠੀਆਂ ਵਾਲੇ ਪੜ੍ਹੇ ਲਿਖੇ ਕੁੱਤੇ ਹੁੰਦੇ ਨੇ। ਹਾਂਜੀ। ਉਹ ਨਾ ਬਹੁ ਕਰਦੇ ਨੇ, ਸਿਰਫ ਚੋਂ ਹੀ ਕਰਦੇ ਨੇ। ਸ਼ਾਹ ਜੀ, ਘਰਾਂ 'ਚ ਬਿੱਲੀਆਂ ਵੀ ਹੁੰਦੀਆਂ ਨੇ, ਹੋ ਸਕਦਾ ਉਹਨੇ ਕਿਸੇ ਬਿੱਲੀ ਨੂੰ ਕੈਸ਼ ਕਰ ਦਿੱਤਾ ਹੋਵੇ। ਇਹ ਤੇ ਹੁਣ ਵੇਖੋ ਜੀ, ਮੈਂ ਉਹਦਾ ਨਾਂ ਸ਼ਨਾਖਤੀ ਕਾਰਡ ਵੇਖਿਆ ਵੀ ਕਿਹੜੇ ਇਲਾਕੇ ਦਾ ਸੀ, ਉਹ ਤੇ ਲੈ ਕੇ ਭੱਜ ਗਿਆ। ਹੁਣ ਮੈਂ ਉਹਦੇ ਪਿੱਛੇ ਦੌੜਦਾ। ਤੁਹਾਡੇ ਵਰਗੇ ਬੰਦੇ ਨੇ ਕਹਿਣਾ ਵੇਖੋ ਯਾਰ ਸ਼ਾਹ ਕੁੱਤੇ ਦੇ ਪਿੱਛੇ ਦੌੜਨ ਡਿਆ। ਬੁਰਾ ਇਹ ਤੇ ਮੇਰੀ ਬਿੱਤੀ ਸੀ ਨਾ, ਮੈਂ ਤੇ ਨਹੀਂ ਦੌੜ ਇਹ ਸਕਦਾ। ਬੁਰਾ ਲੱਗਦਾ। ਲੋਕਾਂ ਨੇ ਕਹਿਣਾ ਸੀ ਕਿ ਕੁੱਤਾ ਬੰਦੇ ਪਿੱਛੇ ਦੌੜਦਾ ਵੇਖਿਆ, ਤੇ ਅੱਜ ਬੰਦਾ ਕੁੱਤੇ ਦੇ ਪਿੱਛੇ ਦੌੜਨ। ਹਾਂ, ਇਹ ਬੁਰਾ ਲੱਗਦਾ। ਨਹੀਂ ਅੱਛਾ ਲੱਗਦਾ। ਅੱਛਾ, ਤੁਸੀਂ ਇੱਜ਼ਤ ਬਚਾਈ ਕਰੋੜਾਂ ਗਵਾ ਕੇ। ਹਾਂ, ਮੈਂ ਕਹਿੰਦਾ ਜੀ ਇੰਜ ਦੀ ਇੱਜ਼ਤ ਸਾਡੇ ਸਾਹਮਣੇ ਵੀ ਬਚਾਓ ਨਾ, ਕਰੋੜਾਂ ਦਾ ਚੈੱਕ ਸੁੱਟ ਕੇ ਭੁੱਲ ਜਾਓ। ਨਹੀਂ ਸੁੱਟਿਆ ਨਹੀਂ, ਪੰਛੀ ਸਾਹਿਬ ਨੇ ਖੋਇਆ। अब बुरी गल है। देखो ना, कुत्ता चेक हो के दौड़ गया, ਤੁਸੀਂ ਪਿੱਛੇ ਦੌੜਦੇ। ਲੋਕਾਂ ਨੇ ਕਹਿਣਾ ਸੀ ਕਿ ਪਹਿਲੇ ਕੁੱਤਾ ਬੰਦੇ ਪਿੱਛੇ ਦੌੜਦਾ ਸੀ, ਅੱਜ ਬੰਦਾ ਕੁੱਤੇ ਪਿੱਛੇ ਦੌੜ ਰਿਹਾ। ਮੈਂ ਦੀ ਇੱਜ਼ਤ ਬਚਾਈ ਪੰਛੀ ਸਾਹਿਬ। ਬੜਾ ਅੱਛਾ ਕੀਤਾ, ਕਰੋੜਾਂ ਦੇ ਕੇ ਇੱਜ਼ਤ ਬਚਾ ਲਈ। ਹਾਂਜੀ ਇੰਜ ਹੀ ਕਿਤੇ ਤੁਸੀਂ ਸਾਡੇ ਸਾਹਮਣੇ 2-4 ਕਰੋੜ ਦਾ ਚੈੱਕ ਸੁੱਟ ਕੇ ਭੁੱਲ ਜਾਓ ਨਾ। ਤੁਸੀਂ ਕੁੱਤੇ ਹੁੰਦੇ ਤੇ ਸ਼ਾਇਦ ਮੈਂ ਸੁੱਟ ਹੀ ਦਿੰਦਾ। ਤੇ ਜੇ ਮੈਂ ਉਹ ਕਰਾਂ ਤੇ ਫਿਰ ਸੁੱਟ ਦੋਗੇ। ਤੁਸੀਂ ਉਹ ਵੀ ਕਰੋ, ਮਗਰ ਮੈਨੂੰ ਪਤਾ ਹੈ ਕਿ ਤੁਹਾਡੀ ਵਜ੍ਹਾ ਤੋਂ ਮੈਨੂੰ 14 ਟੀਕੇ ਨਹੀਂ ਲੱਗਣੇ, ਉਹਦੀ ਵਜ੍ਹਾ ਤੋਂ 14 ਟੀਕੇ ਲੱਗਣੇ ਸਨ। ਉਹ ਬਿਲਕੁਲ ਠੀਕ ਹੈ। ਯਾਨੀ ਕਿ ਤਕਲੀਫ ਤੋਂ ਬਚਣ ਲਈ ਤੁਸੀਂ ਉਹਦੇ ਪਿੱਛੇ ਨਹੀਂ ਗਏ। ਤਕਲੀਫ ਤੋਂ ਬਚਣ ਲਈ ਦੇਖੋ, ਇਹ ਮਹੱਲੇ ਦੇ ਵਿੱਚ ਤੁਸੀਂ ਵੇਖਿਆ ਹੁਣ ਅਕਸਰ ਭੱਟ ਸਾਹਿਬ ਤੁਹਾਡੇ ਕੋਲ ਵੀ ਗੱਡੀ ਹੈ ਮਾਸ਼ਾਅੱਲਾ, ਮੇਰੇ ਕੋਲ ਵੀ ਗੱਡੀ ਐਂ ਲੈ ਕੇ ਲੰਘੀ ਹੈ ਨਾ। ਉਹ ਜਿਹੜੇ ਵਾਰਾ ਕੁੱਤੇ ਹੁੰਦੇ ਨੇ ਪੰਛੀ ਸਾਹਿਬ, ਉਹ ਆਪਣੇ ਹਦੂਦ ਤੀਕਰ ਭੌਂਕਦੇ ਜਾਂਦੇ ਨੇ। ਹਾਂਜੀ। ਤੇ ਬੰਦਾ ਮੇਰੇ ਵਰਗਾ ਅੰਦਰ ਸ਼ੀਸ਼ੇ 'ਚ ਬੈਠੇ ਡਰੀ ਜਾਣ ਡਿਆ ਹੁੰਦਾ ਕਿਤੇ ਪੈਰ ਨਾ ਜਾਏ। ਐਸਾ ਹੀ ਆ। ਹਾਲਾਂਕਿ ਕੁੱਤੇ ਲੱਤਾਂ ਨੂੰ ਪੈਂਦੇ ਨੇ, ਇਹ ਕੁੱਤੇ ਟਾਇਰਾਂ ਨੂੰ ਪੈਂਦੇ ਅਰੇ ਸਰਵਿਸ ਵਾਲੇ ਦੇ ਕੁੱਤੇ ਨੇ। ਸ਼ਾਹ ਜੀ, ਉਹ ਕੁੱਤੇ ਦੀ ਕੀ ਨਿਸ਼ਾਨੀ ਹੈ ਮਸਲਾ? ਉਹ ਨਿਸ਼ਾਨੀ ਹੁਣ ਮੈਂ ਵੇਖੋ ਜੀ, ਨਾ ਤੇ ਮੈਂ ਉਹਦਾ ID ਕਾਰਡ ਵੇਖਿਆ, ਨਾ ਹੀ ਉਹਦਾ ਮੈਂ ਬਰਥ ਸਰਟੀਫਿਕੇਟ ਵੇਖਿਆ ਕਿ ਕਿੱਥੋਂ ਦਾ ਸੀ ਕਿੱਥੋਂ ਦਾ ਨਹੀਂ। ਉਹ ਇੰਝ ਆਇਆ
ਉਹਨੇ ਬਹੁ ਕੀਤਾ, ਮੈਂ ਡਰ ਗਿਆ, ਮੇਰੇ ਹੱਥ 'ਚ ਚੈੱਕ ਡਿੱਗਾ, ਚੈੱਕ ਫੜਿਆ, ਉਹਨੇ ਮੂੰਹ 'ਚ ਲੈ ਕੇ ਦੌੜ ਗਿਆ। ਇਹ ਦਿਨ ਦੇ ਟਾਈਮ ਦਾ ਵਾਕਿਆ ਕਿ ਰਾਤ ਦੇ ਟਾਈਮ ਦਾ? ਜਨਾਬ ਬੈਂਕ ਦਿਨੇ ਹੀ ਖੋਲਦੇ ਨੇ, ਤੁਸੀਂ ਸਿਆਣੇ ਬਿਆਣੇ ਜੇ। ਫਿਰ ਦੱਸੋ ਨਾ, ਕੁੱਤਾ ਬਲੈਕ ਸੀ, ਬਰਾਊਨ ਸੀ, ਕੁੱਤਾ ਕਾਲਾ ਚਿੱਟਾ ਛੱਤ ਸੀ? ਕੁਪਰਾ ਜਿਹਾ ਸੀ, 2 ਕਲਰਾਂ ਦਾ ਸੀ, ਜਿਹੜੇ ਕਿ ਆਮ ਅਵਾਰਾ ਕੁੱਤੇ ਨਹੀਂ ਹੁੰਦੇ ਜਿਹੜੇ 2 ਕਲਰ। ਤੇਰੀ ਮਿਹਰਬਾਨੀ ਵਾਲਾ ਤਾਂ ਨਹੀਂ ਸੀ ਕੁੱਤਾ? ਨਹੀਂ, ਉਹ ਵਿਚਾਰਾ ਕੁੱਤਾ ਤੇ ਚੰਗਾ ਸੀ, ਉਹ ਤੇ ਇੱਕੋ ਕਲਰ ਦਾ ਸੀ ਨਾ। ਹਾਂ, ਇਹ ਤੇ ਡੱਬ ਖੜੱਬਾ ਜਿਹਾ ਕੁੱਤਾ ਸੀ। ਜੇ ਉਹ ਵਾਪਸ ਕਰ ਜਾਵੇ ਤੇ ਫਿਰ ਉਹਨੂੰ ਤੁਸੀਂ ਕਹਿ ਸਕਦੇ ਵੀ ਤੇਰੀ ਮਿਹਰਬਾਨੀ ਹੈ। ਮੈਂ ਉਹਨੂੰ ਇਹ ਨਾ ਕਹਿੰਦਾ, ਉਹ ਅਗਰ ਵਾਪਸ ਕਰ ਜਾਏ ਤੇ ਮੈਂ ਕਹਾਂ ਭਾਈ ਤੇਰੀ ਮਿਹਰਬਾਨੀ, ਤੇ ਮੇਰਾ ਚੈੱਕ ਵਾਪਸ ਕਰ ਜਾ। ਸਹੀ। ਮਗਰ ਉਹ ਪਤਾ ਨਹੀਂ ਉਹਦਾ ਕਿਸੇ ਕੁੱਤੀ ਨਾਲ ਮੁਸ਼ਾਕਾ ਕੀ ਸੀ, ਉਹ ਮਸ਼ੂਕ ਆਪਣੇ ਨੂੰ ਚੈੱਕ ਦੇਣਾ। ਹੋ ਸਕਦਾ ਉਹਨੂੰ ਵੀ ਬਿੱਲ ਜ਼ਿਆਦਾ ਆਇਆ ਹੋਵੇ ਤੁਹਾਡਾ ਚੈੱਕ ਲੈ ਕੇ ਨਾ। ਇਹ ਅਵਾਰਾ ਕੁੱਤੇ ਜਿਹੜੇ ਹੁੰਦੇ ਨਾ ਸ਼ਾਹ ਜੀ, ਇਹ ਗਰੀਬ ਕੁੱਤੇ ਹੁੰਦੇ ਨੇ। ਅੱਛਾ, ਮੈਨੂੰ ਲੱਗਦਾ ਇਹ ਜਿਹੜਾ ਚੈੱਕ ਲਗਿਆ ਹੈ ਕੁੱਤਾ ਰਈਸ ਹੋ ਗਿਆ। ਮੈਂ ਕਹਿੰਦਾ ਕੋਈ ਪੜ੍ਹਿਆ ਲਿਖਿਆ ਕੁੱਤਾ ਸੀ ਲੱਗਦਾ, ਕੋਈ ਜਿਹੜਾ ਜਿਹਨੂੰ ਪਤਾ ਸੀ ਵੀ ਇਹ 2 ਕਰੋੜ ਰੁਪਏ ਦਾ ਚੈੱਕ। ਨਹੀਂ, ਪੜਿਆ ਲਿਖਿਆ ਵੀ ਕੁੱਤਾ ਹੁੰਦਾ ਹੈ। ਹਾਂਜੀ, ਉਹਨਾਂ ਦੀ ਕਿਹੜੇ ਟੀਚਰ ਹੁੰਦੇ ਨੇ? ਉਹ ਜਿਹੜੇ ਅਨਪੜ੍ਹ ਕੁੱਤੇ ਹੁੰਦੇ ਨੇ ਨਾ, ਹਾਂਜੀ। ਉਹ ਬਹੁ ਕਰਦੇ ਨੇ। ਅੱਛਾ। ਤੇ ਜਿਹੜੇ ਉਹ ਦੂਸਰੇ ਇਲਾਕੇ ਚਲੇ ਜਿਹੜੇ ਪੜ੍ਹੇ ਲਿਖੇ ਕੁੱਤੇ ਹੁੰਦੇ ਨੇ, ਹਾਂ, ਉਹ ਬਹੁ ਨਹੀਂ ਕਰਦੇ, ਹਾਂ, ਉਹ ਸਿਰਫ ਚੌਂ ਹੀ ਕਰਦੇ ਨੇ। ਯਾਨੀ ਕਿ ਉਹ ਐਨਾ ਹੀ ਕਰਦੇ ਨੇ। ਸ਼ਾਹ ਜੀ ਮੈਂ ਵੀ ਸੁਣਿਆ ਕਿ ਜਿਹੜੇ ਕੋਲ 4 ਪੈਸੇ ਆ ਜਾਂਦੇ ਨੇ ਪਾਕਿਸਤਾਨ ਲਾਹੌਰ ਦੇ ਵਿੱਚ, ਜੀ, ਉਹ ਅਕਸਰ ਬਾਹਰ ਜਾਣ ਦੀ ਕਰਦੇ, ਤੇ ਇਹਨਾਂ ਹੋਵੇ ਕੁੱਤਾ ਬਾਹਰ ਨਿਕਲ ਜਾਵੇ। ਮਗਰ ਇਹ ਵੇਖੇ ਉਹਦਾ ਪਾਸਪੋਰਟ ਕਿਸ ਤਰ੍ਹਾਂ ਬਣੇਗਾ? ਕੁੱਤੇ ਦਾ ਪਾਸਪੋਰਟ ਤੇ ਨਹੀਂ ਪੰਛੀ ਸਾਹਿਬ ਬਣ ਨਹੀਂ, ਉਹ ਸਕਦਾ। ਕੁੱਤੇ ਨੂੰ ਨਾ ਤੁਹਾਨੂੰ ਚਾਹੀਦਾ ਚੈੱਕ ਕਰਨਾ ਕਿ ਉਹ ਚੈੱਕ ਖਾ ਗਿਆ ਹੈ ਕਿ ਚੈੱਕ ਉਹਦੇ ਕੋਲ ਹੀ ਹੈ। ਨਹੀਂ, ਚੈੱਕ ਉਹਦੇ ਕੋਲ ਹੀ ਹੋਣਾ। ਹੁਣ 10 ਕਰੋੜ ਰੁਪਈਆ ਥੋੜੀ ਜੀ ਗੱਲ ਤੇ ਨਹੀਂ ਨਾ ਹੈਗੀ, ਤੇ ਕੁੱਤਾ ਖਾ ਵੀ ਨਹੀਂ ਸਕਦਾ, ਉਹਦਾ ਅਕਾਊਂਟ ਵੀ ਨਹੀਂ ਬਣ ਸਕਦਾ, ਉਹਦਾ ਅਕਾਊਂਟ ਵੀ ਨਹੀਂ ਬਣ ਸਕਦਾ। ਇਹ ਵੇ ਕਿ ਮੈਂ ਹੁਣ ਤੁਹਾਨੂੰ ਵੀ ਕਹਿਣਾ ਕਿ ਇਹ ਇਲਾਕਾ, ਇਹ ਜੋੜੇ ਪੁਲਾਂ ਦੇ ਨਾਲ ਅੱਛਾ, ਇਹ ਸਾਰੇ ਇਲਾਕੇ ਦੇ ਵਿੱਚ 에어ਪੋਰਟ ਦੇ ਅਗਲੇ ਪਿਛਲੇ ਪਾਸੇ ਹਾਂ, ਅਗਰ ਕੁੱਤਾ ਕਿਤੇ ਨਜ਼ਰ ਆਵੇ ਤੇ ਤੁਹਾਡੀ ਮਿਹਰਬਾਨੀ, ਮੇਰੀ ਜ਼ਿੰਦਗੀ ਬਣ ਜਾਏ। ਤੁਸੀਂ ਸਾਨੂੰ ਕੁੱਤੇ ਦੀ ਤਸਵੀਰ ਵਿਖਾਓ, ਇਨਾਮ ਦੱਸੋ ਕੀ ਦਿਓਗੇ, ਅਸੀਂ ਲੱਭਾਂਗੇ। ਮੈਂ ਜਨਾਬ ਗੱਲ ਇਹ ਵੇਖ ਰੁਪਈਏ 20 ਤੁਹਾਨੂੰ ਦੇ ਦਿਆਂਗਾ ਕਿਰਾਇਆ। ਹਾਂਜੀ, ਇਹ ਪੈਦਲ? ਜੀ ਪੰਜੀ ਸਾਹਿਬ, ਮੈਂ ਤੇ ਜਨਾਬ 150 ਰੁਪਏ ਕਿਰਾਇਆ ਦੇ ਸਕਦਾ, ਕਿਉਂਕਿ ਮੇਰੇ ਆਪਣੇ ਹਾਲਾਤ ਹੁਣ 20 ਕਰੋੜ ਰੁਪਈਆ ਮੇਰਾ ਚੈੱਕ ਲੈ ਗਿਆ ਕੁੱਤਾ, ਤੇ ਮੈਂ ਹੁਣ ਹੋਰ ਮਜ਼ੀਦ ਨੁਕਸਾਨ ਮੈਂ ਕਿਸ ਤਰ੍ਹਾਂ ਭਰਨਾ? ਨਹੀਂ, ਇਹ ਬੜੀ ਗੱਲ ਹੈ, ਤੁਸੀਂ 20 ਰੁਪਏ ਤੋਂ 150 ਤੇ ਆਏ, ਇਹਦਾ ਮਤਲਬ ਹੈ ਤੁਸੀਂ ਵਧੋਗੇ। 150 ਨਾ ਜਨਾਬ, ਇੱਕ ਤੋਂ ਦੂਜੇ ਸਟਾਪ ਤੇ ਜਾਈਏ ਤਾਂ ਮੁੱਕ ਜਾਂਦੇ ਨੇ। ਅਸੀਂ ਕੁੱਤਾ ਲੱਭਣਾ ਹੈ, ਸਿਰਫ ਇੱਕ ਸਟਾਪ ਤੋਂ ਦੂਜੇ ਸਟਾਪ ਦਾ ਸਫ਼ਰ ਨਹੀਂ ਕਰਨਾ। ਪੈਸੇ ਤੇ ਕੋਈ ਦਿੰਦੇ ਹੋ, ਕੋਈ ਗੱਡੀ ਦੇ, ਕੋਈ ਬਾਈਕ ਦੇ। 400 ਰੁਪਏ ਕਿਲੋ ਪੈਟਰੋਲ ਹੈ। ਕਿਲੋ ਨਹੀਂ, 20 ਰੁਪਏ ਵੀ ਤੁਹਾਨੂੰ ਜ਼ਿਆਦਾ ਨੇ, ਤੁਹਾਨੂੰ ਹਲੇ ਨਹੀਂ ਪਤਾ ਹੈਗਾ। 400 ਰੁਪਏ ਕਿਲੋ ਨਹੀਂ ਹੁੰਦਾ, ਲੀਟਰ ਹੁੰਦਾ ਜਨਾਬ। ਲੀਟਰ ਹੁੰਦਾ ਸਰ। ਉਹ ਜਨਾਬ ਲੀਟਰ ਦੁੱਧ ਦਾ ਡੱਬਾ ਹੁੰਦਾ ਹੈ। ਇਹ ਪੈਟਰੋਲ ਕੀ ਗੱਲ ਹੈ? ਠੋਸ ਹੈ ਕਿ ਤੁਸੀਂ ਕੋਲਿਆਂ ਨਾਲ ਪਾਣਾ? ਅੱਛਾ, ਹੁਣ ਕੁੱਤੇ ਦੀ ਕੋਈ ਸਾਨੂੰ ਤਸਵੀਰ ਵਿਖਾਓ। ਹਾਂਜੀ ਯਾਰ, ਮੈਂ ਕਿਹੜਾ ਨਾਲ ਕੈਮਰਾਮੈਨ ਲੱਗਿਆ ਸਾਂ, ਇੱਕ ਤੇ ਕੁੱਤਾ ਆਇਆ ਇੱਕਦਮ ਮੈਨੂੰ ਪਿਆ, ਮੈਂ ਡਰ ਗਿਆ। ਨਾਜ਼ਰੀਨ, ਗੱਲ ਤੇ ਅਸੀਂ ਕੋਈ ਹੋਰ ਸੀ ਕਰਨੀ। ਅੱਜ ਅਸੀਂ ਆਪਣੇ ਚੈਨਲ ਦੇ ਬਾਰੇ ਆਪਣੀ ਦਹਾਨਤ ਨਾਲ ਇਹਨਾਂ ਕੋ ਪਿੱਛਾ ਛਡਾਇਆ, ਕਿਉਂਕਿ ਮੇਰੇ ਦੋਸਤ ਨੇ, ਮੇਰੇ ਕੁਲੀਗ ਨੇ, ਬਹੁਤ ਪੁਰਾਣਾ, ਮੈਨੂੰ ਜਾਣਦੇ ਨੇ, ਤੇ ਇਹ ਉੱਥੇ ਮੇਰੇ ਕੋਲ ਕਈ ਵਾਰੀ ਫਤਰਾਨਾ ਲੈਣ ਵੀ ਆਏ ਨੇ, ਔਰ 2-3 ਵਾਰੀ ਗੋਸ਼ਤ ਲੈਣ ਵੀ ਆਏ। ਵੱਡੀ ਤੇ ਵੀ ਆਦਕੇ, ਔਰ ਉੱਥੇ ਇਹਨਾਂ ਨੇ ਵੇਖਿਆ ਸੀ ਨਾ, ਤੇ ਹੁਣ ਇਹਨਾਂ ਨੇ ਵੇਖਿਆ ਕਿ ਯਾਰ ਇਹ ਐਡੇ ਪੋਸ਼ ਇਲਾਕੇ ਚੋਂ ਹੁਣ ਨਿੱਕੀ ਜਗ੍ਹਾ ਤੇ ਆ ਗਿਆ ਤੇ ਛੋਟਾ ਜਿਹਾ ਚੈਨਲ ਪਾ ਕੇ ਬੈਠਾ ਹੈ, ਤੇ ਇਹਨਾਂ ਨੇ ਪੁੱਛ ਹੀ ਲਿਆ। ਤੇ ਨਾਜ਼ਰੀਨ, ਇੱਕ ਕੁੱਤੇ ਦਾ ਡੰਗਿਆ, ਮੈਂ ਇੱਥੇ ਬੈਠਾ, ਤੇ ਅਗਰ ਉਹ ਕੁੱਤਾ ਪੰਜੀ ਸਾਹਿਬ ਜੀ, ਮੈਂ ਰੁਪਈਆ 5 ਲੱਖ ਦਿਆਂਗਾ ਤੁਹਾਨੂੰ ਜੀ, ਤੁਸੀਂ ਦੋਵੇਂ, ਅਗਰ ਕੁੱਤਾ ਲੱਭ ਲਓ। ਹਾਂਜੀ, ਉਹਦੀ ਸ਼ਨਾਖਤ ਇਹ ਵੀ ਕਵਾਰਾ ਜਿਹਾ ਕੁੱਤਾ ਗਲੀਆਂ ਦੇ ਵਿੱਚ ਲੱਗਾ ਫਿਰਦਾ, ਜਿੱਥੇ ਉਹਨੂੰ ਸਿਜੜੇ ਲੱਭਣ, ਜਿੱਥੇ ਉਹਨੂੰ ਬੋਟੀ ਲੱਭੇ, ਜਿੱਥੇ ਉਹ ਰੋਟੀ ਵੀ ਖਾ ਲੈਂਦਾ। ਨਹੀਂ ਤੇ ਤੁਸੀਂ ਆਵਾਮ ਨੂੰ ਵੀ ਤਸਵੀਰ ਦਿਓ ਨਾ, ਕਿ ਜਿਹੜਾ ਲੱਭੇ ਤੇ ਉਹਨੂੰ ਵੀ ਕੋਈ 3 ਲੱਖ ਰੁਪਏ ਇਨਾਮ ਮਿਲੇ। ਜੀ, ਆਵਾਮ ਚੋਂ ਜਿਹੜਾ ਲੱਭੇਗਾ ਔਰ ਕਮੈਂਟਸ ਕਰੇਗਾ, ਉਹ 3 ਲੱਖ ਰੁਪਈਆ ਅਸੀਂ ਉਹਨੂੰ ਇਨਾਮ ਦੇਵਾਂਗੇ। ਹੁਣ ਮੈਂ ਮਜਬੂਰ ਇਹ ਹਾਂ ਜੀ ਜੀ, ਕਿ ਹੁਣ ਬਹੁਤੇ ਕੁੱਤਿਆਂ ਦੀ ਤਸਵੀਰ ਦੇ ਵਿੱਚੋਂ ਮੈਨੂੰ ਸ਼ਨਾਖਤ ਕ੍ਰੀਏਟ ਕਰਾਓ, ਤੇ ਮੈਂ ਪਤਾ ਕਰਾਂਗਾ ਨਾ ਵੀ ਇਹ ਸੀ। ਫੁਟੇਜ ਘਟਾਓ ਨਾ ਤੁਸੀਂ। ਆਹ ਸੀਸੀਟੀਵੀ ਫੁਟੇਜ ਕਢਾਣੀ ਪੈਣੀ ਹੈ, ਸਾਨੂੰ ਜਾਣਾ ਪੈਣਾ। ਹਾਂ, ਅਗਰ ਉਸ ਇਲਾਕੇ 'ਚ ਹੋ ਸਕਦਾ, ਉਸ ਬੈਂਕ ਦੇ ਅੱਗੇ ਸੀਸੀਟੀਵੀ ਕੈਮਰੇ ਲੱਗੇ ਹੀ ਹੋਣਗੇ। ਅਗਰ ਨਾਜ਼ਰੀਨ ਮੈਨੂੰ ਫੋਟੋ ਮਿਲ ਗਈ, ਜਿਸ ਬੰਦੇ ਨੂੰ ਇਹ ਕੁੱਤਾ ਕਿਤੇ ਵੀ ਲੱਭੇ, ਉਹਦੇ ਮੂੰਹ ਦੇ ਵਿੱਚ ਅਗਰ ਚੈੱਕ ਨਜ਼ਰ ਆਵੇ, ਤੇ ਜਨਾਬ 5 ਲੱਖ ਰੁਪਈਆ ਉਹਨੂੰ ਇਨਾਮ ਦੇ। ਵਾਹ ਵਾਹ ਵਾਹ। ਨਾਜ਼ਰੀਨ, ਅਗਲੇ ਐਪੀਸੋਡ 'ਚ ਮਿਲਾਂਗੇ, ਔਰ ਤੁਸੀਂ ਵੀ ਜਨਾਬ ਜੀ ਆਪਣੇ ਇਲਾਕੇ ਦੇ ਵਿੱਚ ਕੁੱਤਾ ਲੱਭਣ ਦੀ ਕੋਸ਼ਿਸ਼ ਕਰੋ। ਠੀਕ। ਔਰ ਕੁੱਤਾ ਇਹ ਵੇਖਣਾ, ਕੁਪੜੇ ਲਿਆ ਕੁੱਤਾ ਹੋਣਾ।
ਪੜਿਆ ਲਿਖਿਆ ਕਿੱਥੋਂ 10 ਕਰੋੜ ਰੁਪਏ ਦਾ ਜਿਹੜਾ ਚੈੱਕ, ਅੱਛਾ ਜਿਹੜਾ ਵੇਖੋ ਚੈੱਕ ਜੀ। ਹੋ ਕੇ ਲੈ ਗਿਆ ਨਾ, ਮੈਨੂੰ ਉਹ ਸ਼ਾਦੀशुदा ਲੱਗਦਾ ਜੀ। ਮੈਨੂੰ ਪੜ੍ਹਿਆ ਲਿਖਿਆ ਲੱਗਦਾ। ਮੈਨੂੰ ਮਜਬੂਰ ਲੱਗਦਾ। ਚਲੋ ਮਜਬੂਰ ਹੈ ਜਾਂ ਸ਼ਾਦੀशुदा ਹੈ ਜਾਂ ਉਹ ਵਿਚਾਰਾ ਕੁਆਰਾ ਹੀ ਹੈ, ਆਪਣੇ ਵਿਆਹ ਵਾਸਤੇ ਖਰੀ ਚੈੱਕ ਲੈ ਗਿਆ। ਤੇ ਨਾਜ਼ਰੀਨ, ਅਗਰ ਕਿਤੇ ਕੁੱਤਾ ਲੱਭੇ ਤੇ ਇੱਕ ਵਾਰੀ ਸਾਨੂੰ ਮੈਸੇਜ ਜ਼ਰੂਰ ਕਰਨਾ। ਤੇ ਜਨਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ। ਅਗਲੇ ਐਪੀਸੋਡ 'ਚ ਤੁਹਾਨੂੰ ਬੁਲਾਵਾਂਗੇ ਇਨਸ਼ਾਅੱਲਾ। ਔਰ ਤੁਹਾਡੇ ਕੋਲ ਪੁੱਛਾਂਗੇ ਜੇ ਕੁੱਤਾ ਲੱਭਿਆ ਕਿ ਨਹੀਂ ਲੱਭਿਆ। ਤੇ ਨਾਜ਼ਰੀਨ, ਜ਼ਰਾ ਮਿਲ ਕੇ ਦੇਖਦੇ ਰਹੋ 1 ਮਿੰਟ।